Punjabis forgave Congress after Blue Star 84 riots. Hope they forgive Shromani Akali Dal too, Gujarat. Once an apology is rendered and offender accepts and performs the penance by way of seva as a humble Sikh, they are forgiven. ਜਦੋਂ ਤੁਸੀਂ ਕਲੈਕਟਿਵ ਇਸ ਲੈਵਲ ਦੇ ਗੁਨਾਹ ਕੀਤੇ ਹੁੰਦੇ ਨੇ ਉਹਨਾਂ ਦੇ ਲਈ ਤਾਂ ਸਜ਼ਾ ਜਿਹੜੀ ਹੈ ਉਹ ਪੰਥ ਨਿਯਤ ਕਰਦਾ ਹੈ। ਉਹਦੀ ਬਾਣੀ 'ਚ ਜਦੋਂ ਇਹ ਕਹਿੰਦੇ ਆ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ। ਬੀਟੀ ਦੇ ਨਾਲ ਕੀ ਹਸ਼ਰ ਹੋਇਆ ਹੈ ਜਿਹਨੇ ਗੁਰੂ ਕੇ ਬਾਗ 'ਚ ਡਾਂਗਾ ਵਰਸਾਈਆਂ ਤੇ ਸ਼ਹੀਦ ਊਧਮ ਸਿੰਘ ਜਿਹਨੂੰ ਇਹ ਵੀ ਇਹਨਾਂ ਦਾ ਮੁਲਕ ਵੀ ਜਿਹੜਾ ਉਹਦੀ ਸਵਾਹ ਚੁੱਕ ਕੇ ਘੁੰਮਦੇ ਰਹੇ ਨੇ ਜੈਲ ਸਿੰਘ ਔਰ ਇਹ ਸਾਰੇ ਉਹਨੇ 21 ਸਾਲ ਬਾਅਦ ਜਾ ਕੇ ਲਿਆ। ਸੋ ਇਹ ਜਿਹੜਾ ਹਿਸਾਬ ਬਰਾਬਰ ਕਰਨਾ ਹੁੰਦਾ ਹੈ ਇਹਦਾ ਇੱਕ ਆਪਣਾ ਅਕਾਊਂਟ ਹੈ ਸਿੱਖਾਂ ਦਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਕਾਲੀ ਦਲ ਵੱਲੋਂ ਰਾਜ ਸਭਾ ਦੇ ਮੈਂਬਰ ਰਹੇ ਨਰੇਸ਼ ਗੁਜਰਾਲ ਨੇ ਟ੍ਰਿਬਿਊਨ ਅਖਬਾਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਸਿੱਖ ਜਿਹੜੀ ਕੌਮ ਹੈ ਭੁੱਲ ਜਾਣ ਅਤੇ ਮੁਆਫ ਕਰਨ ਵਾਲੀ ਕੌਮ ਹੈ। ਸੋ ਜਿਵੇਂ ਸਿੱਖਾਂ ਨੇ ਜੂਨ 84 ਦੇ ਘੱਲੂਘਾਰੇ ਲਈ ਕਾਂਗਰਸ ਨੂੰ ਮਾਫ ਕਰ ਦਿੱਤਾ ਸੀ, ਇਸੇ ਤਰ੍ਹਾਂ ਅਕਾਲੀ ਜਿਹੜੇ ਲੀਡਰਾਂ ਦੇ ਗੁਨਾਹ ਲਈ ਉਹ ਅਕਾਲੀ ਦਲ ਨੂੰ ਮਾਫ ਕਰਕੇ ਮੁੜ ਸੱਤਾ ਵਿੱਚ ਲਿਆਉਣਗੇ। ਸੋ ਨਰੇਸ਼ ਗੁਜਰਾਲ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਲੀਡਰਾਂ ਨੂੰ ਲਾਈ ਤਨਖਾਹ ਤੇ ਟਿੱਪਣੀ ਕਰ ਰਹੇ ਹਨ, ਪਰ ਉਹਨਾਂ ਨੇ ਇੱਕ ਪਾਸੇ ਜਿਹੜਾ ਸਿੱਕੇ ਦਾ ਇੱਕ ਪਾਸਾ ਹੀ ਦਿਖਾਇਆ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਨਰੇਸ਼ ਗੁਜਰਾਲ ਬਾਦਲ ਟੱਬਰ ਦਾ ਬਹੁਤ ਨੇੜੇ ਦਾ ਬੰਦਾ। ਇਹ ਇੰਦਰ ਕੁਮਾਰ ਗੁਜਰਾਲ ਦਾ ਮੁੰਡਾ ਹੈ। ਇੰਦਰ ਕੁਮਾਰ ਗੁਜਰਾਲ ਜਿਹੜਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਿਹਾ ਸ਼ਾਰਟ ਟਰਮ ਦੇ ਉੱਤੇ ਸਮਝੌਤਾ ਕਰਕੇ। ਕਿਸੇ ਜ਼ਮਾਨੇ 'ਚ ਇਹ ਆਈਕੇ ਗੁਜਰਾਲ ਜਿਹੜਾ ਹੈ ਉਹ ਇੰਦਰਾ ਗਾਂਧੀ ਦਾ ਬਹੁਤ ਟਰਸਟਵਰਦੀ ਹੁੰਦਾ ਸੀ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਉਦੋਂ ਇਹ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰ ਸੀ ਔਰ ਕਿਸੇ ਗੱਲੋਂ ਉਹਦੇ ਮੁੰਡੇ ਸੰਜੇ ਗਾਂਧੀ ਦੇ ਨਾਲ ਝਗੜਾ ਹੋਇਆ ਔਰ ਇੰਦਰਾ ਗਾਂਧੀ ਨੇ ਦੇਖਿਆ ਕਿ ਵੀ ਉਹ ਆਪਣੇ ਮੁੰਡੇ ਦੇ ਵੀ ਖਿਲਾਫ ਨਹੀਂ ਸੀ ਜਾਂਦੀ ਕਿਉਂਕਿ ਉਹ ਤਾਂ ਉਹਨੂੰ ਆਪਣਾ ਵਾਰਸ ਹੀ ਬਣਾ ਰਹੇ ਸੀ। ਇਹ ਵੱਖਰੀ ਕਹਾਣੀ ਹੈ ਕਿ ਕਿਹਨਾਂ ਹਾਲਾਤਾਂ 'ਚ ਹਵਾਈ ਹਾਦਸੇ 'ਚ ਉਹਦੀ ਮੌਤ ਹੋਈ। ਸੋ ਉਦੋਂ ਆਈ ਕੇ ਗੁਜਰਾਲ ਨੂੰ ਐਂਬੈਸਡਰ ਬਣਾ ਕੇ ਇੰਦਰਾ ਗਾਂਧੀ ਨੇ ਸੋਵੀਅਤ ਯੂਨੀਅਨ ਭੇਜ ਦਿੱਤਾ ਸੀ। ਇਹ 1976-77 ਪੀਰੀਅਡ ਦੀ ਗੱਲ ਹੈ ਜਦੋਂ ਐਮਰਜੈਂਸੀ ਲੱਗੀ ਸੀ ਔਰ ਲੰਬਾ ਵਕਤ ਉੱਥੇ ਰਿਹਾ। ਔਰ ਮੈਂ ਜੇ ਗਲਤ ਨਾ ਹੋਵਾਂ ਤਾਂ ਜਦੋਂ ਜੂਨ 84 ਦਾ ਹਮਲਾ ਵੀ ਹੁੰਦਾ ਹੈ ਇਹ ਉੱਥੇ ਐਂਬੈਸਡਰ ਸੀ। ਔਰ ਇਹ ਕੀ ਲਾਈਨ ਹੋਏਗੀ ਜਿਨ੍ਹਾਂ ਨੇ ਡਿਸਾਈਡ ਕਿਉਂਕਿ ਇਹ ਸਾਰੇ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਘੱਲੂਘਾਰੇ ਦੇ ਵਿੱਚ ਇੱਕ ਵੱਡਾ ਰੋਲ KGB ਏਜੰਸੀ ਦਾ ਸੀ। MI6 ਦੇ ਹਵਾਲੇ ਨਾਲ ਅਸੀਂ ਗੱਲ ਕਰਾਂਗੇ ਕਿ ਭਾਈ ਉਹ ਕਿਵੇਂ ਜਿਹੜਾ ਹੁਣ ਲੇਬਰ ਗਵਰਨਮੈਂਟ ਤੋਂ ਮੰਗ ਹੋ ਰਹੀ ਹੈ ਸਿੱਖਾਂ ਵੱਲੋਂ ਕਿ ਭਾਈ 10 ਸਾਲ ਤੋਂ ਜਿਹੜੇ ਤੁਹਾਡੇ ਵਾਅਦੇ ਸੀ ਕਿ ਵੀ ਕਿਵੇਂ ਮਾਰਗਰੇਟ ਥੈਚਰ ਨੇ 2 ਏਜੰਟ ਭੇਜੇ ਸੀ। ਇੰਦਰਾ ਗਾਂਧੀ ਨੇ ਫਰਵਰੀ 1984 ਚਿੱਠੀ ਲਿਖੀ ਸੀ। ਉਹ ਇੱਕ ਵੱਖਰਾ ਚੈਪਟਰ ਹੈ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਦਾ ਮਾਸਟਰਮਾਈਂਡ KGB ਔਰ KGB ਦੇ ਨਾਲ ਇਹਦੇ ਆਈਕੇ ਗੁਜਰਾਲ ਉਸ ਪੀਰੀਅਡ ਦੇ ਵਿੱਚ 80s ਦਾ ਜਿਹੜਾ ਪੀਰੀਅਡ ਹੈ ਉਹਦੇ 'ਚੋਂ ਐਂਬੈਸਡਰ ਦੇ ਤੌਰ ਤੇ ਰਹਿੰਦਾ। ਇਹ ਮੈਂ ਇਸ ਲਈ ਕਹਿਣਾ ਚਾਹੁੰਦਾ ਕਿ ਵੀ ਜਦੋਂ 90s ਦੇ ਵਿੱਚ ਇਹ 3 ਆਵਾਜ਼ਾਂ ਜਿਹੜੀਆਂ ਨੇ ਇਹ ਸਿੱਖਾਂ ਨੂੰ ਬਾਹਰ ਆ ਕੇ ਵੀ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਸੀ ਔਰ ਇੱਕ ਵੱਡਾ ਹਿੱਸਾ ਸਿੱਖਾਂ ਦਾ ਇਹਨਾਂ ਨੂੰ ਹਮਦਰਦ ਸਮਝਦੇ ਸੀ। ਉਦੋਂ ਵੀ ਮੈਂ ਇਹਨਾਂ ਤਿੰਨਾਂ ਦੇ ਜਿਹੜੇ ਨੇ ਉਹ ਪੂਰੇ ਇਹਨਾਂ ਦੇ ਪੋਤੜੇ ਫੋਲਦਾ ਰਿਹਾ। ਮੈਂ ਕਿਹਾ ਕਿ ਭਾਈ ਇਹ ਤਿੰਨੋਂ ਹੀ ਜਿਹੜੇ ਨੇ ਘਾਹ ਦੇ ਸੱਪ ਨੇ, ਗ੍ਰਾਸ ਸਨੇਕਸ। ਔਰ ਉਹਨਾਂ ਤਿੰਨਾਂ ਦੇ ਵਿੱਚ ਇੱਕ ਰਾਮ ਜੇਠ ਮਲਾਨੀ ਜਿਹਨੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਸੀ BJP ਦਾ ਪਰ ਸਤਵੰਤ ਸਿੰਘ ਕੇਰ ਸਿੰਘ ਦਾ ਕੇਸ ਲੜਨ ਲਈ ਉਹਨੇ ਆਪਣੀ ਵਾਈਸ ਪ੍ਰੈਜ਼ੀਡੈਂਟਸੀ ਛੱਡੀ ਸੀ। ਔਰ ਇੱਕ ਪੀਰੀਅਡ 'ਚ ਜਦੋਂ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਉਹ ਬਿਹਾਰ ਦੀ ਜੇਲ੍ਹ 'ਚ ਸੀ ਜੋਧਪੁਰ ਦੀ, ਜਾਂ ਜਿਹੜੇ ਜੋਧਪੁਰ ਤਾਂ ਨਹੀਂ ਸੀ ਉਹ ਸ਼ਾਇਦ ਭਾਗਲਪੁਰ ਸਨ ਜਾਂ ਕਿੱਥੇ ਸਨ, ਉਹਨਾਂ ਦਾ ਵੀ ਵਕੀਲ ਇਹੀ ਸੀ। ਫਿਰ ਉਹਨਾਂ ਨੂੰ ਵੀ ਡਿਸਗ੍ਰੇਸ ਕੀਤਾ ਇਹਨੇ ਜੇਠ ਮਲਾਨੀ ਨੇ। ਪਰ ਉਦੋਂ ਸਿੱਖ ਬਾਹਰ ਇਹਨਾਂ ਨੂੰ ਸਿਰ ਤੇ ਚੁੱਕੀ ਫਿਰਦੇ ਸੀ। ਦੇਖੋ ਜੀ ਸਤਵੰਤ ਸਿੰਘ ਕੇਰ ਸਿੰਘ ਦਾ ਵਕੀਲ ਤੇ ਇਹ ਉਹ ਫਲਾਣਾ ਸਿੰਧੀ ਮੂਲ ਦਾ ਕਿ ਜੀ ਮੈਂ ਵੀ ਸਿੱਖ ਹਾਂ, ਮੈਂ ਵੀ ਸੁਖਮਣੀ ਸਾਹਿਬ ਪੜ੍ਹਦਾ। ਪਰ ਜਿਹੜਾ ਪੱਕਾ ਜਿਹੜਾ ਸੁਪਰੀਮ ਕੋਰਟ ਤੋਂ ਫੈਸਲਾ ਲਿਆ ਕਿ ਭਾਈ ਹਿੰਦੂਤਵਾ ਵੇ ਆਫ ਲਾਈਫ ਹੈ, ਉਹਦੇ ਥੱਲੇ
ਜੇ ਅੱਜ ਹਿੰਦੂਤਵਾ ਦੀ ਕੋਈ ਨਫ਼ਰਤ ਫੈਲਾਉਂਦਾ ਹਿੰਦੂਤਵਾ ਦੇ ਥੱਲੇ, ਤੇ ਉਹ ਕਾਨੂੰਨ ਦੀ ਕੋਈ ਜਿਹੜੀ ਹੈ ਉਲੰਘਣਾ ਨਹੀਂ ਹੈ, ਕਿਉਂਕਿ ਹਿੰਦੂਤਵਾ ਨੂੰ ਸੁਪਰੀਮ ਕੋਰਟ ਤੋਂ ਜਿਹੜਾ ਵੇ ਆਫ ਲਾਈਫ ਦਾ ਫੈਸਲਾ ਲਿਆ ਜੇਠ ਮਲਾਨੀ ਨੇ। ਸੋ ਮੈਂ ਕਿਹਾ ਵੀ ਇਹ ਪਹਿਲਾ ਘਾਹ ਦਾ ਸੱਪ ਹੈ ਜਿਹਨੂੰ ਸਿੱਖ ਚੁੱਕੀ ਫਿਰਦੇ ਰਹੇ। ਦੂਸਰਾ ਕੁਲਦੀਪ ਨਈਅਰ ਜਿਹੜਾ ਹਾਈ ਕਮਿਸ਼ਨਰ ਰਿਹਾ ਇੰਡੀਆ ਦਾ UK ਦੇ ਵਿੱਚ, ਔਰ ਜੂਨ 84 ਤੋਂ ਬਾਅਦ ਉਹਨੇ ਟ੍ਰੈਜਡੀ ਆਫ ਪੰਜਾਬ ਨਾਂ ਦੀ ਕਿਤਾਬ ਵੀ ਖੁਸ਼ਵੰਤ ਸਿੰਘ ਦੇ ਨਾਲ ਮਿਲ ਕੇ ਲਿਖੀ, ਔਰ ਉਹਨੂੰ ਵੀ ਸਿੱਖ ਸਮਝਦੇ ਰਹੇ ਵੀ ਹੈ। ਉਹਨੂੰ ਤਾਂ ਚਲੋ ਸਾਡੇ ਨਾਲ ਉਹਦਾ ਇੱਕ ਐਨਕਾਊਂਟਰ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ 'ਚ 1996 'ਚ ਹੋਇਆ, ਜਿਹੜੀ ਸਪੀਚ ਅੱਜ ਵੀ ਕੋਟ ਹੁੰਦੀ ਹੈ, ਬਹੁਤ ਸਾਰੇ ਜਦੋਂ ਮਿਲਦੇ ਨੇ ਉਸ ਦੌਰ ਦੇ। ਤੀਸਰਾ IK ਗੁਜਰਾਲ ਦਾ ਅਸੀਂ ਜ਼ਿਕਰ ਕੀਤਾ ਹੈ, ਰਾਮ ਜੇਠ ਮਲਾਨੀ ਔਰ ਕੁਲਦੀਪ ਨਈਅਰ। ਹੁਣ ਅਸੀਂ IK ਗੁਜਰਾਲ ਦਾ ਇਸ ਲਈ ਅੱਜ ਜਿਹੜਾ ਹੈ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਾਂ ਕਿਉਂਕਿ ਨਰੇਸ਼ ਗੁਜਰਾਲ ਉਹਦਾ ਮੁੰਡਾ ਹੈ। ਹੁਣ ਇਹ ਤਿੰਨੋਂ ਹੀ ਨੇ ਜੇਠ ਮਲਾਨੀ ਸਿੰਧੀ ਹੋਣ ਦੇ ਨਾਤੇ ਸਿੱਖਾਂ ਦੇ ਨਾਲ ਆਪਣੀ ਸਾਂਝ ਜਾਂ ਗੁਰਬਾਣੀ ਤੇ ਸ਼ਰਧਾ ਪ੍ਰਗਟਾਉਂਦਾ ਸੀ। ਕੁਲਦੀਪ ਨਈਅਰ ਉਹ ਆਪਣੇ ਕਿਤੇ ਨਾ ਕਿਤੇ ਮਾਂ ਵਾਲੇ ਪਾਸਿਓਂ ਕਿ ਪਿਓ ਵਾਲੇ ਪਾਸਿਓਂ ਕਿ ਜੀ ਅਸੀਂ ਸਹਿਜਧਾਰੀ ਪਰੰਪਰਾ ਤੇ ਸਿੱਖਾਂ 'ਚ, ਲੇਕਿਨ ਇਹ ਤਿੰਨੋਂ ਹੀ ਘਾਹ ਦੇ ਸਭ। ਤੇ IK ਗੁਜਰਾਲ ਇਹ ਵੀ ਆਪਣੇ ਨਾਨਕਿਆਂ ਵੱਲੋਂ ਕਿ ਪਤਾ ਨਹੀਂ ਕਿਹੜੇ ਰਿਸ਼ਤੇ 'ਚੋਂ ਸਿੱਖਾਂ ਦੇ ਨਾਲ ਸਾਂਝ ਬਣਾ ਕੇ ਜਿਹੜਾ ਉਹ ਸੀ। ਲੇਕਿਨ IK ਗੁਜਰਾਲ ਦਾ ਰੋਲ ਇੰਦਰਾ ਗਾਂਧੀ ਦੇ ਕੌਣ ਕਰੀਬ ਹੋ ਸਕਦਾ? ਉਹ ਇੰਦਰਾ ਗਾਂਧੀ ਜਿਹਨੇ ਇਹਨੂੰ ਐਂਬੈਸਡਰ ਲਾਇਆ ਸੋਵੀਅਤ ਯੂਨੀਅਨ 'ਚ, ਔਰ ਜਿਹਨੇ ਜੂਨ 84 ਪਲਾਨ ਕੀਤਾ, ਔਰ ਬਾਅਦ ਦੇ ਵਿੱਚ 90 ਦੇ ਵਿੱਚ ਜਿਹੜਾ ਉਹ ਜਦੋਂ ਕਿ ਅਨਸਰਟਨਟੀ ਸੀ ਦਾ ਵਕਤੀ ਤੌਰ ਦੇ ਉੱਤੇ ਦਾ ਲੱਗਾ, ਔਰ ਇਹ ਜਿਹੜਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਵੀ ਰਿਹਾ। ਨਰੇਸ਼ ਗੁਜਰਾਲ ਅਕਾਲੀਆਂ ਨੇ ਇਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ, ਔਰ ਜਦੋਂ ਇਹ ਸੁਖਬੀਰ ਬਾਦਲ ਵਕਤੀ ਤੌਰ ਤੇ ਥੋੜੀ ਦੇਰ ਥਾਣੇ 'ਚ ਰਿਹਾ, ਜੇਲ੍ਹ 'ਚ ਜਾਂ ਕਿਵੇਂ, ਇਹ ਇਹਨਾਂ ਦੀਆਂ ਜ਼ਮਾਨਤਾਂ ਜਮੂਨਤਾਂ, ਇਹ ਇਹਨਾਂ ਦਾ ਫਾਈਨੈਂਸ਼ੀਅਰ ਹੈ। ਨਰੇਸ਼ ਗੁਜਰਾਲ ਵੱਡਾ ਕੋਈ ਠੇਕੇਦਾਰ ਹੈ ਜਾਂ ਪਰ ਚੰਗਾ ਧਨਾੜ ਬੰਦਾ ਹੈ, ਔਰ ਇਹਨਾਂ ਨੂੰ ਫਾਈਨੈਂਸ਼ੀਅਲੀ ਉਹਨੇ ਪੂਰਾ ਟੁੰਨ ਰੱਖਿਆ, ਤੇ ਪੈਸਾ ਇਹਨਾਂ ਦੀ ਕਮਜ਼ੋਰੀ ਹੈ ਬਾਦਲਾਂ ਦੀ। ਇਸ ਲਈ ਨਰੇਸ਼ ਗੁਜਰਾਲ ਨੂੰ, ਜੇ ਮੈਂ ਗਲਤ ਨਾ ਹੋਵਾਂ ਤਾਂ ਇੱਕ ਤੋਂ ਜ਼ਿਆਦਾ ਵਾਰ ਇਹਨਾਂ ਨੇ ਰਾਜ ਸਭਾ 'ਚ ਭੇਜਿਆ। ਪ੍ਰੋਮੀਨੈਂਟ ਜਿਹੜਾ ਫੇਸ ਰਹਿੰਦਾ ਪਿੱਛੇ ਹੈ, ਕਦੀ ਕਦਾਈ ਉਹ ਬੋਲਦਾ। ਹੁਣ ਬੜੀ ਦੇਰ ਬਾਅਦ ਮੈਨੂੰ ਤਾਂ ਲੱਗਦਾ ਸੀ ਕਿ ਵੀ ਛੁੱਟ ਗਿਆ ਜਾਂ ਕਿਵੇਂ। ਹੁਣ ਅੱਜ ਇੱਕ ਸਟੇਟਮੈਂਟ ਉਹਦਾ ਇੰਟਰਵਿਊ ਟਾਈਪ ਟ੍ਰਿਬਿਊਨ ਦੇ ਵਿੱਚ ਲੱਗਾ, Punjabis forgave Congress after Blue Star 84 riots, hope they forgive Shromani Akali Dal too, ਗੁਜਰਾਲ। ਹੁਣ ਇਹਦੇ 'ਚ ਜਿਹੜੇ ਉਹਨੇ ਕਿਹਾ ਜੀ ਸਿੱਖ ਔਰ ਪੰਜਾਬੀ ਕਹਿ ਕੇ ਫਿਰ ਉਹਨੇ ਕਿਹਾ ਮੇਰਾ ਮਤਲਬ ਸਿੱਖਾਂ ਤੋਂ ਆਇਆ। ਉਹਨੇ ਕਿਹਾ ਕਿ ਜੀ Sikhs have a tradition of forgive and forget and move on. ਸਿੱਖ ਜਿਹੜੇ ਨੇ ਅੱਗੇ ਤੁਰੋ, ਅੱਗੇ ਵਧੋ। Once an apology is rendered and offender accepts and performs the penance by way of seva as a humble Sikh, they are forgiven. ਕਿਉਂਕਿ ਜੇ ਕਿਸੇ ਨੇ ਮੰਨ ਲਿਆ, ਉਹਨੇ ਭਾਂਡੇ ਮਾਂਜ ਲਏ, ਸੇਵਾ ਕਰ ਲਈ, ਉਹਨੂੰ ਮਾਫ ਕਰ ਦਿੰਦੇ ਨੇ। Whether it was Maharaja Ranjit Singh or anyone else, once they accepted their mistakes and actions for them, the Sikh masses also moved on. ਕਿ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਵੀ ਉਹਨੇ ਮਾਫੀ ਮੰਗ ਲਈ ਸੀ, ਉਹਨੂੰ ਹੋ ਗਿਆ, ਫਿਰ ਅੱਗੇ ਤੁਰ ਪਏ। We hope a new chapter will now start in the history of ਅਕਾਲੀ ਦਲ। ਕਿ ਜੀ ਸਾਰੇ ਅਕਾਲੀਆਂ ਨੇ ਜਾ ਕੇ ਆਪਣਾ ਗਾਲ 'ਚ ਤਖਤੀ ਪਵਾ ਲਈ ਹੈ, ਔਰ ਹੁਣ ਇਹ ਨਿਊ ਚੈਪਟਰ ਜਿਹੜਾ ਸ਼ੁਰੂ ਹੋਏਗਾ। ਇਹ ਪੰਜਾਬੀਆਂ ਦਾ ਕਰੈਕਟਰ ਹੈ। ਪੰਜਾਬੀਜ਼ ਸਪੈਸ਼ਲ ਦਾ ਸਿੱਖਸ ਹੈਵ ਲਰਨਡ the lessons of humility from the gurus ये फिर वो क्या जी देखो कांग्रेस जिन्हें दरबार साहब ते हमला किया और जिन्हें नवंबर 84 दे राइट लफ्ज दंगे कह रहे हैं वो किए, पर देखो उन्होंने भी माफ करता, सिखा ने 2 बार उन्होंने सरकार बनाई। इसे तरह हुण ये जिहड़ा क्योंकि ये सारियां दे इन्हां दे पाप धोते गए ने, इन्होंने माफ़ी मंग लई और दे ਹੁਣ ਅਸੀਂ ਕਿਉਂਕਿ ਅੱਜ ਦੇ ਓਪਨਿੰਗ ਦੇ ਵਿੱਚ ਵੀ ਇਹ ਗੱਲ ਕੀਤੀ ਕਿ ਵੀ ਇਹ ਇੱਕ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਵੱਡੇ ਪੈਮਾਨੇ ਦੇ ਉੱਤੇ ਕੀਤੀ ਜਾ ਰਹੀ ਹੈ, ਉਹ ਇਹੀ ਹੈ ਕਿ ਦੇਖੋ ਜੀ ਵਿਦ ਇਨ ਆਲ ਹਿਊਮਿਲਿਟੀ ਸਭ ਨੇ ਨੀਵੀਂ ਪਾਈ ਹੋਈ ਸੀ, ਗਲ ਦੇ ਵਿੱਚ ਤਖਤੀ ਜਿਹੜੀ ਆ ਉਹਨਾਂ ਦੇ ਪਾਤੀ, ਹੁਣ ਉਹ ਬਰਛਾ ਫੜ ਕੇ ਸੇਵਾ, ਉਹਨੂੰ ਟਾਇਲਟ ਸਾਫ਼ ਕਰਨ ਦੀ ਸੇਵਾ ਦਿੱਤੀ ਹੈ, ਉਹ ਫਲਾਣਾ ਦਿੱਤਾ, ਉਹ ਕੀਰਤਨ ਔਰ ਫਲਾਣਾ ਲੰਗਰ ਦੇ ਭਾਂਡੇ ਮਾਂਜਣਾ। ਦੇਖੋ ਜੀ ਇੰਨੀ ਹਿਊਮਿਲਿਟੀ ਸਾਰੇ ਅਕਾਲੀਆਂ ਨੂੰ ਇਕੱਠੇ ਕਰਕੇ, ਔਰ ਜਿਉਂ-ਜਿਉਂ ਔਰ ਹੁਣ ਕਿਉਂਕਿ ਪਹਿਲੀ ਸਟੇਜ ਤਾਂ ਜਦੋਂ ਕੋਈ ਖਬਰਾਂ ਦਾ ਨੈਰੇਟਿਵ, ਹੁਣ ਅੱਜ ਕੁਝ ਕਾਲਾਂ ਸੀ
ਜਦੋਂ ਉਹਨਾਂ ਨੇ ਕਿਹਾ ਜੀ ਕਿ ਇਹ ਸਾਰੀ ਇੱਕ ਗੇਮ ਲੱਗਦੀ, ਮੈਂ ਕਿਹਾ ਵੀ ਇਹਦੇ ਲਈ ਤੁਹਾਨੂੰ ਇਸ ਸਾਰੀ ਸਿਚੁਏਸ਼ਨ ਨੂੰ ਸਮਝਣ ਲਈ ਮਲਟੀਪਲ ਸੋਰਸਿਸ ਨੂੰ ਦੇਖਣਾ ਹੋਏਗਾ ਕਿ ਜਦੋਂ ਸੁਨੀਲ ਜਾਖੜ, ਬਲਰਾਮ ਜਾਖੜ ਦਾ ਮੁੰਡਾ, ਉਹ ਬਲਰਾਮ ਜਾਖੜ ਜਿਹੜਾ ਅਗੇਨ ਇੰਦਰਾ ਗਾਂਧੀ ਦੇ ਇੰਨਾ ਕਰੀਬ ਸੀ, ਸਪੀਕਰ ਸੀ ਪਾਰਲੀਮੈਂਟ ਦਾ, ਮਿਨਿਸਟਰ ਵੀ ਰਿਹਾ, और उसका ऑन रिकॉर्ड बयान है कि अगर भारत की एकता अखंडता के लिए 2 करोड़ सिखों को भी मारना पड़ा तो हम इससे हिचकिचाएंगे नहीं। ये ਉਹਦਾ ਮੁੰਡਾ ਹੈ। ਹੁਣੇ ਇੰਟਰਵਿਊ ਉਹਨੇ ਅੱਡ ਨੂੰ ਦਿੱਤੇ, ਜੋਤੀ ਮਲਹੋਤਰਾ ਨੂੰ ਦਿੱਤਾ, ਇੰਗਲਿਸ਼ ਟ੍ਰਿਬਿਊਨ ਦੇ ਨੂੰ, ਦੂਜਿਆਂ ਨੂੰ ਵੀ ਦਿੱਤਾ। ਉਹਨੇ ਕਿਹਾ ਜੀ ਮੈਨੂੰ ਇਹ ਹੈ ਕਿ ਵੀ ਅਕਾਲੀ ਦਲ ਦਾ ਰਿਵਾਈਵ ਹੋਣਾ ਬਹੁਤ ਜ਼ਰੂਰੀ ਹੈ। ਉਹਨੇ ਕਿਹਾ ਜੀ ਅਦਰਵਾਈਜ਼ ਦੇਖ ਲਓ ਫਰੀਦਕੋਟ ਔਰ ਜਿਹੜਾ ਉਹ ਖਡੂਰ ਸਾਹਿਬ 'ਚ ਕੀ ਹੋਇਆ। ਉਹਨੇ ਕਿਹਾ ਇਹ ਫਾਇਰਵਾਲ ਹੈ। ਇਹ ਜੇ ਅਕਾਲੀ ਦਲ ਜਿਹੜਾ ਹੈ ਇਹੀ ਸਿੱਖਾਂ ਦੇ ਜਜ਼ਬਾਤਾਂ ਨੂੰ ਔਰ ਦੂਸਰਿਆਂ ਨੂੰ, ਮਤਲਬ ਇਹ ਹੈ ਕਿ ਸੈਂਟਰਲ ਏਜੰਸੀਆਂ ਨੂੰ ਪੰਜਾਬ ਦੇ ਵਿੱਚ ਧਿਰ ਚਾਹੀਦੀ ਹੈ ਜਿਹੜੀ ਸਿੱਖੀ ਦੀਆਂ ਗੱਲਾਂ ਕਰੇ, ਸਿੱਖੀ ਨਾਲ ਵਿਤਕਰੇ ਦੀਆਂ ਗੱਲਾਂ ਵੀ ਕਰੇ, ਪਰ ਖੇਡ ਉਹੀ ਖੇਡੇ ਜਿਹੜੀਆਂ ਏਜੰਸੀਆਂ ਚਾਹੁੰਦੀਆਂ ਨੇ। ਇਹੀ ਕੰਮ ਇਹਨਾਂ ਨੇ 10 ਸਾਲ ਕੀਤਾ। 10 ਸਾਲ ਤਾਂ ਇਸ ਲਈ ਕਿਉਂਕਿ ਹੁਣ ਹਿਸਾਬ ਕਿਤਾਬ 'ਚ 10 ਸਾਲ ਨੇ, ਸੌਦਾ ਸਾਧ, ਮਾਫੀ, ਇਹ ਉਹ। ਅਦਰਵਾਈਜ਼ 5 ਵਾਰ ਚੀਫ ਮਿਨਿਸਟਰ ਬਣੇ ਬਾਦਲ ਨੇ, ਹੋਰ ਕੀ ਕੀਤਾ? ਇੱਕ ਪਾਸੇ ਉਹਨੇ ਨਾਗਪੁਰ ਦੀ ਖੇਡ ਖੇਡੀ, ਦੂਜੇ ਪਾਸੇ ਉਹੀ ਏਜੰਸੀਆਂ ਦੀ ਖੇਡ ਜਿਹੜੀ ਸੀ ਉਸ ਦੇ ਵਿੱਚ ਵੀ ਨਾਲ ਰਿਹਾ। ਔਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਇੱਕ ਪਾਸੇ ਤਾਂ ਇਹਨਾਂ ਦੀ ਤਹਿ ਲਾ ਦਿੱਤੀ, ਮਤਲਬ ਹੁਣ ਇੱਕ ਮੈਂਬਰ ਹੈ ਉਹਨਾਂ ਦਾ ਇਹ ਆਲੀ, ਉਹ ਵੀ ਜਿਹੜਾ ਉਹਨਾਂ ਨਾਲ ਸਹਿਮਤ ਨਹੀਂ। ਜ਼ਮਾਨਤਾਂ ਇਹਨਾਂ ਦੀਆਂ ਜ਼ਬਤ ਹੋਈਆਂ ਆਲਰੇਡੀ ਲੋਕਾਂ ਨੇ ਨਕਾਰ ਦਿੱਤਾ। ਐਕਸੈਪਟੈਂਸ ਦਾ ਨਕਾਰਨਾ ਇਹ ਹੁਣ ਇਹ ਨਵੇਂ ਸਿਰਿਓਂ ਜਿਹੜੀ ਸੋ ਕਾਲਡ ਭਰਤੀ ਤੇ ਦੂਜੇ ਤੀਜੇ ਦੇ ਨਾਂ ਥੱਲੇ ਉਹਦੀ ਰਿਵਾਈਵਲ, ਔਰ ਜਿਹਨੂੰ ਨਰੇਸ਼ ਗੁਜਰਾਲ ਕਹਿ ਰਿਹਾ ਕਿ ਦੇਖੋ ਜੀ ਕਾਂਗਰਸ ਨੇ ਘੱਲੂਘਾਰਾ ਕੀਤਾ ਸੀ, ਉਹਨਾਂ ਦੀਆਂ ਵੀ ਸਰਕਾਰ ਬਣਾ ਸੀ, ਵੀ ਸਾਡੀ ਹੁਣ ਸਰਕਾਰ ਬਣਾ ਦੇਣ ਸਿੱਖ, ਕਿਉਂਕਿ ਅਸੀਂ ਜਿਹੜੇ ਸਾਰੇ ਆਪਣੇ ਲੀਡਰਾਂ ਨੇ ਬਖਸ਼ਾਰੇ, ਬਹੁਤ ਫॉरगिविंग ਕੌਮ ਹੈ, ਬਹੁਤ ਫਰਾਣਾ। ਮੈਂ ਹੁਣ ਇਹਦੇ 'ਚ ਨਹੀਂ ਜਾਣਦਾ ਕਿ ਭਾਈ ਫॉरगिविंग ਤਾਂ ਇੱਕ ਆਪਣੀ ਥਾਂ ਤੇ ਹੈ, ਇਹ ਠੀਕ ਹੈ ਕਿ ਭਾਈ ਅਸੀਂ ਜਿਹੜੀ ਹੈ ਜਦੋਂ ਇਸ ਦੇ ਲਈ ਅਕਸਰ ਗੁਰਬਾਣੀ ਦੇ ਇਸ ਤੁਕ ਦਾ ਇੰਨਾ ਕੁ ਮਿਸਯੂਜ਼ ਹੁੰਦਾ ਹੈ ਕਿ ਜੋ ਸ਼ਰਨ ਆਏ ਤੇ ਸਕੰਠ ਲਾਏ। ਹੁਣ ਇਹਦਾ ਰੂਹਾਨੀ ਮਤਲਬ ਵੀ ਹੋਰ ਹੈ। ਇਹ ਅਕਾਲ ਪੁਰਖ ਦਾ ਹੈ ਕਿ ਰੱਬ ਦਇਆਵਾਨ ਹੈ, ਉਹ ਰਹਿਮਤ ਕਰਨ ਵਾਲਾ ਹੈ, ਉਹ ਬਖਸ਼ੰਦ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ, ਇੰਨੇ ਹੋਣ ਉਹ ਮਾਫ ਕਰਦਾ ਹੈ। ਪਰ ਜਦੋਂ ਸਿੱਖ ਪਰੰਪਰਾ ਜਾਂ ਖਾਲਸਾਈ ਪਰੰਪਰਾਵਾਂ ਨਾਲ ਜੋੜਿਆ ਜਾਂਦਾ ਹੈ ਤੇ ਇਹ ਭੁੱਲ ਜਾਂਦੇ ਨੇ ਕਿ ਸਿੱਖ ਜਿਹੜੇ ਨੇ ਉਹ ਹਿਸਾਬ ਬਰਾਬਰ ਕਰਦੇ ਨੇ। ਜੇ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰੈਜ਼ੈਂਸ ਦੇ ਵਿੱਚ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ, ਕਿਉਂਕਿ ਇਹ ਹਿੱਸਾ ਸੀ ਕਿ ਸਾਡੇ ਹਵਾਲੇ ਕਰੋ, ਨੱਕ 'ਚ ਨਕੇਲ ਪਾ ਕੇ ਉਸ ਨੂੰ ਲਾਹੌਰ ਸ਼ਹਿਰ 'ਚ ਹਰ ਹੱਟੀ ਤੋਂ ਟਕਾ ਮੰਗਵਾ ਕੇ ਪੜਪੁੰਜੇ ਨੇ ਉਹਦੇ ਸਿਰ 'ਚ ਕੜਛਾ ਮਾਰ ਕੇ ਉਹਦਾ ਉਹ ਪਹਿਲਾ ਪਾਰਟ ਸੀ ਜਦੋਂ ਮੀਰੀ ਪੀਰੀ ਦਾ ਤਖਤ ਸਥਾਪਿਤ ਹੋਇਆ ਸੀ। ਔਰ ਇਹ ਸਾਰੇ ਤੋਂ ਜੇ ਅਸੀਂ ਉਸ ਸਾਰੀ ਪਰੰਪਰਾ ਨੂੰ ਅੱਗੇ ਤੋਰੀਏ, ਫਿਰ ਇਤਿਹਾਸ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਵੇਂ ਲੱਭ ਕੇ ਜਿਹੜੇ ਨੇ ਉਹ ਵਜ਼ੀਰ ਖਾਂ ਹੋਏ, ਸੁੱਚਾਨੰਦ ਹੋਏ, ਸਢੌਰੇ ਦੇ ਪਠਾਨ ਹੋਣ, ਔਰ ਜਿਨ੍ਹਾਂ ਨੇ ਪੀਰ ਬੁੱਧੂ ਸ਼ਾਹ ਔਰ ਦੂਸਰਿਆਂ ਨੂੰ ਮਾਰਿਆ, ਸਮਾਣੇ ਦੇ ਜਲਾਦ ਹੋਣ, ਤਾਂ ਲਿਸਟ ਹੈ ਕੋਡ ਵੀ ਕਿਹਨੂੰ ਸਜ਼ਾ। ਤੇ ਜੇ 20ਵੀਂ ਸਦੀ 'ਚ ਜਾਣਾ ਤੇ ਫਿਰ ਬੀਟੀ ਦੇ ਨਾਲ ਕੀ ਹਸ਼ਰ ਹੋਇਆ, ਜਿਹਨੇ ਗੁਰੂ ਕੇ ਬਾਗ 'ਚ ਡਾਂਗਾ ਵਰਸਾਈਆਂ, ਤੇ ਸ਼ਹੀਦ ਊਧਮ ਸਿੰਘ ਜਿਹਨੂੰ ਇਹ ਵੀ ਇਹਨਾਂ ਦਾ ਮੁਲਕ ਵੀ ਜਿਹੜਾ ਉਹਦੀ ਸਵਾਹ ਚੁੱਕ ਕੇ ਘੁੰਮਦੇ ਰਹੇ ਨੇ, ਜੈਲ ਸਿੰਘ, ਔਰ ਇਹ ਸਾਰੇ ਉਹਨੇ 21 ਸਾਲ ਬਾਅਦ ਜਾ ਕੇ ਲਿਆ। ਸੋ ਇਹ ਜਿਹੜਾ ਹਿਸਾਬ ਬਰਾਬਰ ਕਰਨਾ ਹੁੰਦਾ ਹੈ, ਇਹਦਾ ਇੱਕ ਆਪਣਾ ਅਕਾਊਂਟ ਹੈ ਸਿੱਖਾਂ ਦਾ। ਉਹ ਸਾਨੂੰ ਪਤਾ ਹੈ ਕਿ ਬਈ ਇਹ ਫॉरगिवनेस ਇਹ ਰੱਬ ਦੀ ਦੁਨੀਆ 'ਚ ਹੈ, ਰੂਹਾਨੀਅਤ ਦੀ ਦੁਨੀਆ 'ਚ। ਤੁਸੀਂ ਪਰਸਨਲ ਕੋਈ ਗੁਨਾਹ ਕਰਦੇ ਹੋ ਉਸ ਦੇ ਲਈ ਤੁਸੀਂ ਸੰਗਤ ਦੇ ਵਿੱਚ, ਜਦੋਂ ਤੁਸੀਂ ਕਲੈਕਟਿਵ ਇਸ ਲੈਵਲ ਦੇ ਗੁਨਾਹ ਕੀਤੇ ਹੁੰਦੇ ਨੇ ਉਹਨਾਂ ਦੇ ਲਈ ਤਾਂ ਸਜ਼ਾ ਜਿਹੜੀ ਹੈ ਉਹ ਪੰਥ ਨਿਯਤ ਕਰਦਾ ਹੈ। ਉਹਦੀ ਖਾਲਸਾਈ ਰਵਾਇਤਾਂ ਨੇ, ਉਹ ਮੱਸਾ ਰੰਗੜ ਤੋਂ ਲੈ ਕੇ ਜਨਰਲ ਵੈਦਿਆ ਤੱਕ ਔਰ ਬੁੱਚੜ ਬੇਅੰਤੇ ਤੱਕ। ਉਦੋਂ ਤਾਂ ਇਹ ਵੀ ਨਹੀਂ ਦੇਖਿਆ ਗਿਆ ਇਹਦੇ 'ਚ ਕੋਈ ਕਿਸੇ ਸਿੱਖ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ ਹੈ। ਗੱਲ ਤਾਂ ਜਿਹੜਾ ਜਿਹਨੂੰ ਅਸੀਂ ਬਾਣੀ 'ਚ ਜਦੋਂ ਇਹ ਕਹਿੰਦੇ ਆ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਹੈ, ਉਹ ਡੰਡ ਦੇਣਾ। ਹੁਣ ਇਹ ਜੇ ਸਮਝਣ ਕਿ ਜੀ ਇਹ ਸਾਰੀ ਵਾਸ਼ਿੰਗ ਮਸ਼ੀਨ 'ਚ ਧੁਲ ਗਿਆ ਸੁਖਵੀਰ ਬਾਦਲ ਐਂਡ ਕੰਪਨੀ, ਤੇ ਫਿਰ ਮੇਰਾ ਖਿਆਲ ਹੈ ਵੀ ਇਹ ਹੁਣ ਇਹ ਨਰੇਸ਼ ਗੁਜਰਾਲ ਨੂੰ ਇਹ ਨਜ਼ਰ ਆਉਂਦਾ ਕਿ ਭਾਈ ਜੇ ਸਾਡੇ
ਜਿਨ੍ਹਾਂ ਦੇ ਜਿਹੜੇ ਸਾਡੇ ਮੇਰੇ ਕਲਾਇੰਟ ਨੇ ਜੇ ਉਹੀ ਡੁੱਬੇ ਹੋਏ ਨੇ ਤੇ ਅਸੀਂ ਉਹਦੇ ਚੋਂ ਕੀ ਕੱਢਣਾ ਸੋ ਇਹ ਹੋਪ ਕਰ ਰਹੇ ਨੇ ਕਿ ਇਵੇਂ ਹੈ ਪਰ ਗੁਜਰਾਲ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਵੇਂ ਤੁਸੀਂ ਮਿਸ ਇੰਟਰਪ੍ਰੇਟ ਕਰਕੇ ਜਿਹੜਾ ਹੈ ਉਹ ਕੋਈ ਤਬਦੀਲੀ ਨਹੀਂ ਲਿਆ ਸਕਦੇ ਸਿੱਖ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਹਨਾਂ ਹਾਲਾਤਾਂ 'ਚ ਫॉरगिवनेस ਹੈ ਮੁਆਫੀ ਹੈ ਉਹ ਕਿਹਨਾਂ ਹਾਲਾਤਾਂ 'ਚ ਦੇਖ ਕੇ ਅੰਡਟ ਕਰਨਾ ਹੈ ਪਰ ਕਿਹਨਾਂ ਹਾਲਾਤਾਂ 'ਚ ਇਹ ਹੈ ਜਬੈ ਬਾਣ ਲੱਗ ਗਿਓ ਤਬੈ ਰੋਸ ਜਾਗਿਓ ਕਿਹਨਾਂ ਹਾਲਾਤਾਂ 'ਚ ਇਹ ਹੈ ਕਿ ਭਾਈ ਇਹ ਜਿਹੜਾ ਦੁਸ਼ਟ ਸਬਨ ਕੋ ਮੂਲ ਉਪਾਰਨ ਇਹ ਸਿੱਖ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਇਹੀ ਕੰਮ ਤੁਹਾਡੇ ਪਿਓ ਨੇ ਵੀ ਫੜਿਆ ਸੀ ਆਈ.ਕੇ. ਗੁਜਰਾਲ ਨੇ ਔਰ ਕਿ ਜੀ ਔਰ ਬਾਦਲ ਝੂਠ ਬੋਲਦਾ ਰਿਹਾ ਦੇਖੋ ਜੀ ਗੁਜਰਾਲ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਪੰਜਾਬ ਦਾ ਕਰਜ਼ਾ ਮਾਫ ਕਰਤਾ ਅੱਜ ਤੱਕ ਵੀ ਤੁਸੀਂ ਦੇਖੋ ਉਹ ਕਰਜ਼ਾ ਵੀ ਕੀ ਜਿਹੜੇ ਸਿੱਖ ਮੁੰਡੇ ਮਾਰੇ ਉਹਨਾਂ ਨੇ ਫੌਜ ਲਿਆ ਕੇ ਇਹ ਕਿ ਭਾਈ ਇਹ ਜਿਹੜੀਆਂ ਗੋਲੀਆਂ ਦਾਗੀਆਂ ਜਾਂ ਜਿਹੜਾ ਫੌਜ ਜਾਂ CRPF ਜਾਂ ਉਹਦਾ ਖਰਚਾ ਜਿਹੜਾ ਉਹ ਸਰਕਾਰ ਦੇ ਸੋ ਮਿਸਟਰ ਗੁਜਰਾਲ ਆਪਣੀ ਹੋਂਦ ਤੱਕ ਹੀ ਰਹੋ ਸਿੱਖਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਫॉरगेट ਐਂਡ ਫॉरगिव ਦੇ ਵਿੱਚ ਕਿੰਨੀ ਕੰਧ ਹੈ ਤੇ ਕਿਹੜੀ ਕੰਧ ਜਿਹੜੀ ਹੈ ਉਹ ਅਸੀਂ ਟੱਪਣੀ ਹੈ ਤੇ ਕਿੱਥੇ ਆ ਕੇ ਸਾਡੀ ਫॉरगिवनेस ਦਾ ਲੈਵਲ ਸ਼ੁਰੂ ਹੁੰਦਾ ਹੈ ਤੇ ਕਿਸ ਲੈਵਲ ਦੇ ਉੱਤੇ ਆ ਕੇ ਸਾਡਾ ਜਿਹੜਾ ਸਕੋਰ ਸੈਟਲ ਕਰਨਾ ਇਹ ਜਸਟੀਫਾਈ ਹੁੰਦਾ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਅੱਥਾ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ